ਤੇ ਸਾਡੀ ਤਾਂ ਮਾਂ ਪੰਜਾਬੀ ਸਾਡੀ ਮਾਂ ਤੇ ਸਾਡਾ ਨਾਂ ਪੰਜਾਬੀ। ਅਸੀਂ ਜੰਮੇ ਪੰਜਾਬੀ, ਅਸੀਂ ਰੁੜੇ ਪੰਜਾਬੀ, ਅਸੀਂ ਹੱਸੇ ਪੰਜਾਬੀ, ਅਸੀਂ ਤੁਰੇ ਪੰਜਾਬੀ। ਸਾਡੀ ਛਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਅਬਦੁਲ ਰਸ਼ੀਦ। ਅੱਜ ਅਸੀਂ ਮੌਜੂਦ ਹਾਂ ਵਾਹਗਾ ਬਾਰਡਰ ਲਾਹੌਰ। ਚੜ੍ਹਦੇ ਪੰਜਾਬ ਦੇ ਉੱਤੋਂ ਸਿੱਖ ਸੰਗਤਾਂ ਜਿਹੜੀਆਂ ਅੱਜ ਪਾਕਿਸਤਾਨ ਪਹੁੰਚੀਆਂ ਹੋਈਆਂ, ਸਾਡੇ ਨਾਲ ਇੱਕ ਸਰਦਾਰ ਸਾਹਿਬ ਹੁਣੀ ਮੌਜੂਦ ਆ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਪਾਕਿਸਤਾਨ ਪਹੁੰਚ ਕੇ ਕੈਸਾ ਲੱਗ ਰਿਹਾ ਔਰ ਉਹ ਕਿੰਨਵੀਂ ਦਫਾ ਪਾਕਿਸਤਾਨ ਆਏ, ਉਹਨਾਂ ਦਾ ਪਹਿਲਾ ਚੱਕਰ ਆਈ, ਉਹ ਪਹਿਲੇ ਵੀ ਕਦੀ ਆ ਚੁੱਕੇ ਆ। ਸਰਦਾਰ ਜੀ ਅਸਲਾਮ ਅਲੈਕਮ। ਹਾਂਜੀ ਭਾਈ ਸਾਹਿਬ, ਤੁਹਾਡੇ ਮੀਡੀਆ ਪੰਜਾਬ, ਸਾਡਾ ਪੰਜਾਬ, ਸਾਡਾ ਦੇਸ਼ ਪੰਜਾਬ, ਸਾਡਾ ਦੇਸ਼ ਪੰਜਾਬ ਦੇ ਸਾਰੇ ਵੀਰਾਂ ਨੂੰ, ਬੱਚਿਆਂ ਨੂੰ ਅਸਲਾਮ ਅਲੈਕੁਮ, ਬਹੁਤ ਬਹੁਤ ਵਧਾਈ ਜਿਹੜੇ ਕਿ ਇਹ ਵਿਚਾਰ ਸੁਣ ਰਹੇ ਹਨ ਤੇ ਸੁਣਾ ਵੀ ਰਹੇ ਹਨ। ਜੀ ਜੀ। ਤੇ ਸਾਡਾ ਦੇਸ਼ ਪੰਜਾਬ ਦੇ ਸੰਬੰਧ ਵਿੱਚ ਨਾ ਮੈਂ ਬਸ ਇਹੋ ਗੱਲ ਕਹੂੰਗਾ, ਮੇਰਾ ਜਿਹੜਾ ਇੱਥੇ ਆਉਣ ਦਾ ਸੁਭਾਗ ਮਿਲਿਆ ਨਾ ਮੈਨੂੰ, ਜੀ ਜੀ। ਤੇ ਇਹ 35 ਦਫਾ ਮੈਂ ਪਹਿਲਾਂ ਆ ਗਿਆ ਤੇ 36ਵਾਂ। ਸਰਦਾਰ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਬਚਨ ਸਿੰਘ ਹੈ ਜੀ। ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਮੈਂ ਮੰਡੀ ਡੱਬਵਾਲੀ, ਡਿਸਟ੍ਰਿਕਟ ਸਿਰਸਾ, ਹਰਿਆਣਾ। ਹਰਿਆਣੇ ਤੋਂ ਆਏ ਜੀ। ਹਰਿਆਣਾ ਐਂਡ ਪੰਜਾਬ। ਠੀਕ ਹੈ ਜੀ। ਹਾਂ, ਡਿਸਟ੍ਰਿਕਟ ਬਠਿੰਡਾ ਵੀ ਹੈ, ਕਿਉਂਕਿ ਸਾਡਾ ਜਿਹੜਾ ਘਰ ਹੈ ਨਾ, ਜੀ ਜੀ। ਉਹਦਾ ਬੈਕ ਸਾਈਡ ਦਾ ਦਰਵਾਜ਼ਾ ਡਿਸਟ੍ਰਿਕਟ ਬਠਿੰਡਾ ਹੈ ਤੇ ਫਰੰਟ ਸਾਈਡ ਦਾ ਦਰਵਾਜ਼ਾ ਡਿਸਟ੍ਰਿਕਟ ਸਿਰਸਾ, ਹਰਿਆਣਾ ਹੈ। ਇਸ ਵਾਸਤੇ ਦੋ ਸਟੇਟਾਂ ਦੇ ਅਸੀਂ ਵਾਸੀ ਹਾਂ। ਤੇ ਤੁਹਾਡੇ ਇੱਧਰੋਂ ਜਿਹੜੇ ਵਿਚਾਰ ਤੇ ਤੁਹਾਡੇ ਮਾਂ ਦਾ ਪਿਆਰ ਤੇ ਤੁਹਾਡੀਆਂ ਸਰਕਾਰਾਂ ਵੀ ਨਾ ਇਸ ਸੰਬੰਧ ਵਿੱਚ ਵਾਕਈ ਨਾ ਸਾਨੂੰ ਇੰਨਾ ਸਹਿਯੋਗ ਦਿੰਦੇ, ਸਾਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਬਾਰ-ਬਾਰ ਹੀ ਆਈਏ। ਤੇ ਬਾਰ-ਬਾਰ ਆਉਣ ਦਾ ਇੱਕ ਮਕਸਦ ਵੀ ਹੈ ਸਾਡਾ, ਕਿਉਂਕਿ ਜਿਵੇਂ ਸਾਡੇ ਮੁਸਲਮਾਨ ਵੀਰਾਂ ਦਾ ਨਾ ਮੱਕਾ ਕਾਬਾ ਹੈ ਨਾ, ਤੇ ਮੱਕਾ ਕਾਬਾ ਸਾਹਿਬ ਨਾ ਜਿਹੜਾ ਮੇਰਾ ਵੀਰ ਇੱਕ ਵਾਰ ਜਾ ਆਇਆ ਨਾ, ਤੇ ਤੁਹਾਡੇ ਸ਼ਬਦਾਂ 'ਚ ਤੁਸੀਂ ਕਹਿੰਦੇ ਅਸੀਂ ਹੱਜ ਕਰਕੇ ਆਏ। ਜੀ ਜੀ। ਤੇ ਤੁਹਾਡੇ ਨਾਮ ਨਾਲ ਹੱਜ ਹੀ ਲੱਗ ਜਾਂਦਾ। ਜੀ ਜੀ। ਤੇ ਤੁਹਾਨੂੰ ਜੇ ਪੁੱਛਿਆ ਜਾਵੇ ਨਾ ਹਾਜੀ ਦਾ ਭਾਵ ਕੀ ਆ, ਤੇ ਅੱਗੋਂ ਫਿਰ ਮੇਰੇ ਵੀਰ ਕਹਿੰਦਾ ਯਾਰ ਮੈਂ ਬਿਆਨ ਹੀ ਨਹੀਂ ਕਰ ਸਕਦਾ ਹਾਜੀ ਦਾ ਭਾਵ ਕੀ ਬਿਆਨ ਕਰਾਂ। ਤੇ ਜਿਵੇਂ ਤੁਹਾਡੇ ਸਿੱਖ ਭਰਾ ਕਹਿੰਦੇ ਨੇ ਸਾਨੂੰ ਤਾਂ ਸੱਚਖੰਡ ਦੀ ਪ੍ਰਾਪਤੀ ਹੋ ਗਈ, ਤੇ ਸਾਡੇ ਮੁਸਲਮਾਨ ਵੀਰ ਕਹਿੰਦੇ ਸਾਨੂੰ ਵਹਿਸ਼ਤ ਮਿਲ ਗਈ। ਜੀ ਜੀ। ਤੇ ਆਂਦਾ ਇਸ ਤੋਂ ਵੱਧ ਮੈਂ ਹੋਰ ਕੋਈ ਦੱਸ ਨਹੀਂ ਸਕਦਾ। ਤੇ ਪਰ ਸਾਡਾ ਤਾਂ ਮੱਕਾ ਹੀ ਨਨਕਾਣਾ, ਸਾਡੀ ਹੋਂਦ ਨਨਕਾਣਾ, ਸਾਡਾ ਜੀਵਨ ਨਨਕਾਣਾ, ਅਸੀਂ ਨਨਕਾਣੇ ਦੇ। ਜੇ ਨਨਕਾਣਾ ਨਾ ਹੁੰਦਾ ਨਾ ਤੇ ਅੱਜ ਤੁਹਾਨੂੰ ਇਹ ਆਹ ਸਰੂਪ ਸਿੱਖ ਸਰੂਪ ਨਹੀਂ ਦੱਸਣਾ ਸੀ, ਤੇ ਜਾਂ ਹਿੰਦੂ ਕੌਮ ਹੋਣੀ ਸੀ ਜਾਂ ਮੁਸਲਮਾਨ ਕੌਮ ਹੋਣੀ, ਦੋ ਕੌਮਾਂ ਹੋਣੀਆਂ ਸੀ। ਇਹ ਬਾਬੇ ਨਾਨਕ ਦੀ ਕਿਰਪਾ ਐਸੀ ਕੀਤੀ ਤੇ ਮਿਲਾਪ, ਇਹ ਪਿਆਰ ਨਾ ਬਾਬੇ ਨਾਨਕ ਨੇ ਐਸਾ ਵੰਡਿਆ ਤੇ ਸਾਰਿਆਂ ਨੂੰ ਇਕੱਠਾ ਕਰਤਾ। ਐਸਾ ਇਕੱਠਾ ਕੀਤਾ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਣਾਏ ਕੌਣ ਮੰਦੇ, ਇਹ ਸੰਦੇਸ਼ਾ ਵੀ ਦਿੱਤਾ। ਤੇ ਜਦੋਂ ਨਨਕਾਣਾ ਸਾਹਿਬ ਜਾਈਦਾ ਨਾ, ਤੇ ਜਿਵੇਂ ਤੁਹਾਨੂੰ ਆਪਣੇ ਆਪ ਨੂੰ ਨਾ ਸਕੂਨ ਮਿਲਦਾ ਜਾ ਕੇ। ਤੇ ਉਹ ਭੁੱਖ ਨਾ, ਜਿਵੇਂ ਕਹਿੰਦਾ ਵੀ ਸਵੇਰੇ ਰੋਟੀ ਖਾਧੀ ਤੇ ਫਿਰ ਸ਼ਾਮ ਨੂੰ ਖਾਣ ਦੀ ਕੀ ਲੋੜ ਹੈ, ਤੇ ਉਹ ਸ਼ਾਮ ਨੂੰ ਫਿਰ ਪੇਟ ਮੰਗਦਾ। ਉਹ ਨਨਕਾਣਾ ਸਾਹਿਬ ਦੀ ਭੁੱਖ ਮਿਟ ਹੀ ਨਹੀਂ ਸਕਦੀ। ਅਨੇਕਾਂ ਜਨਮ ਲੈ ਲਈਏ ਨਾ, ਉਹ ਭੁੱਖ ਨਹੀਂ ਮਿਟ ਸਕਦੀ। ਸਰਦਾਰ ਜੀ ਜਿੰਨੇ ਵੀ ਆਏ ਆ ਜ਼ਿਆਦਾਤਰ ਜਿਹੜੇ ਨਾ ਬਜ਼ੁਰਗ, ਜ਼ਿਆਦਾ ਉਮਰ ਦੇ ਦੋਸਤ ਨੇ। ਯੰਗ ਜਨਰੇਸ਼ਨ ਜਿਹੜੀ ਘੱਟ ਨਜ਼ਰ ਆ ਰਹੀ ਸਾਡੇ ਸਟੈਂਡ ਦੇ ਵਿੱਚ, ਮੇਰਾ ਖਿਆਲ ਸ਼ਾਇਦ ਕੋਈ ਜਿਹੜਾ ਕੋਈ 20 22 25 ਸਾਲ ਦੇ ਜਿਹੜਾ ਮੁੰਡਾ, ਉਹ ਮੈਨੂੰ ਘੱਟ ਹੀ ਨਜ਼ਰ ਆਇਆ। ਹਾਂ, ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਇਹ ਸਾਡੀਆਂ ਸਰਕਾਰਾਂ ਨੂੰ ਨਾ ਥੋੜ੍ਹਾ ਜਿਹਾ ਇਹਦੇ ਵਿੱਚ ਨਾ ਬੜਾ ਗੋਹਜ ਨਾਲ, ਵਿਚਾਰ ਨਾਲ ਨਾ ਜ਼ਰੂਰ ਤੱਕਣਾ ਚਾਹੀਦਾ ਕਿ ਜਿੱਥੇ ਮਤਲਬ ਆਮ ਉਮਰ ਦੇ ਆਦਮੀਆਂ ਨੂੰ, ਥੋੜ੍ਹੇ ਵਡੇਰੀ ਉਮਰ ਦੇ ਆਦਮੀਆਂ ਨੂੰ ਵੀਜ਼ੇ ਦਿੰਦੇ ਆ, ਤੇ ਉੱਥੇ ਜਵਾਨ ਮੁੰਡਿਆਂ ਦੇ ਨਾਲ ਵੀਜ਼ੇ ਕੱਟ ਦਿੱਤੇ ਜਾਂਦੇ ਆ। ਤੇ ਮੈਨੂੰ ਇਹ ਖੁਸ਼ੀ ਵੀ ਹੈ ਵੀ ਇਸ ਜਥੇ ਦੇ ਵਿੱਚ ਨਾ ਤਕਰੀਬਨ ਫਿਰ ਵੀ ਨਾ ਸਾਡੇ ਸਾਥੀਆਂ ਨੇ, ਵੀਰਾਂ ਨੇ ਜਿਹੜੇ ਪਾਕਿਸਤਾਨ ਐਮਬੈਸੀ ਦੇ ਵਿੱਚ ਕੰਮ ਕਰ ਰਹੇ ਆ, ਤੇ ਉਹਨਾਂ ਨੇ ਲਗਭਗ ਆਪਣੇ ਜਥੇ ਦੇ ਵਿੱਚ ਨਾ ਲਗਭਗ ਮੇਰੇ ਹਿਸਾਬ ਨਾਲ 20 ਦੇ ਮੁੰਡੇ ਕਰੀਬ ਹੈਗੇ ਜਵਾਨ। ਤੇ ਉਸੇ ਤਰ੍ਹਾਂ ਸਾਡੀਆਂ ਭੈਣਾਂ ਮਾਵਾਂ ਇਹ ਵੀ ਸਾਰੀਆਂ ਨਾਲ ਹਨ। ਹਰ ਕਿਤੇ ਮਨ ਦੀ ਤਾਂ ਹੈਗਾ ਵੀ ਅਸੀਂ ਨਨਕਾਣਾ ਸਾਹਿਬ ਦਰਸ਼ਨ ਕਰਨੇ। ਸਰਦਾਰ ਜੀ 500 ਦਾ ਜੱਥਾ ਹੋਵੇ ਤੇ ਵਿੱਚ 20 ਜਵਾਨ ਹੋਣ, ਇਹ ਤਾਂ ਤਾਦਾਦ ਜਿਹੜੀ ਹੈ ਬਹੁਤ ਮਾਈਨਰ ਜੀ। ਨਹੀਂ 500 ਦਾ ਤਾਂ ਨਹੀਂ, ਤੇ ਸਾਡਾ ਜਥਾ ਨਾ 133 ਪਾਸਪੋਰਟ ਸੀ। ਅੱਛਾ ਜੀ। ਤੇ 123 ਦਾ ਵੀਜ਼ਾ ਮਿਲਿਆ, ਤੇ ਲਗਭਗ 3-4 ਮੈਂਬਰ ਨਹੀਂ ਆ ਸਕੇ, ਤੇ 120 ਦੇ ਕਰੀਬ ਸਾਡਾ ਜਥਾ ਹੈਗਾ। ਤੇ ਨਾਲਿਆਂ ਵਾਲੇ ਸਾਥੀਆਂ ਦਾ, ਉਹਨਾਂ ਦਾ ਵੀ ਕੋਈ 90-95 ਮੈਂਬਰਾਂ ਦਾ ਉਹਨਾਂ ਦਾ ਜਥਾ, ਲਗਭਗ 200 ਕੁਛ ਆਦਮੀ ਹੈ। ਤੇ ਮੈਂ ਕਹਿੰਦਾ ਜੇ 5-10% ਵੀ ਆਉਣੇ ਸ਼ੁਰੂ ਹੋ ਗਏ ਨਾ, ਤੇ ਅਜੇ ਤਾਈਂ ਨਾ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹਨਾਂ ਦੇ ਮਨ ਵਿੱਚ ਨਾ ਇੱਕ ਐਸਾ ਤੌਖਲਾ ਪੈਦਾ ਹੋਇਆ ਵੀ ਜੇ ਪਾਕਿਸਤਾਨ ਜਾਂਦੇ ਰਹੇ ਨਾ, ਤੇ ਸਾਨੂੰ ਦੂਜਿਆਂ ਦੇਸ਼ਾਂ ਨੇ ਵੀਜ਼ਾ ਨਹੀਂ ਦੇਣਾ। ਇਹ ਉਹਨਾਂ ਦੇ ਦਿਮਾਗ ਦੀ ਸੋਚ ਹੈ। ਤੇ ਜਿਹੜੀ ਮੇਰੀ ਸੋਚ ਹੈ ਉਹਨਾਂ ਪ੍ਰਤੀ, ਮੈਂ ਕਿਹਾ ਵੀ ਜਿੱਥੇ ਬਾਬੇ ਨਾਨਕ ਨੇ ਲੰਗਰ ਛਕਾਉਣਾ ਨਾ, ਤੇ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ, ਭਾਵੇਂ ਅਮਰੀਕਾ ਤੇ ਭਾਵੇਂ ਕੈਨੇਡਾ ਤੇ ਭਾਵੇਂ ਪਾਕਿਸਤਾਨ ਤੇ ਭਾਵੇਂ ਮਲੇਸ਼ੀਆ ਤੇ ਭਾਵੇਂ ਸਿੰਗਾਪੁਰ। ਉਹਨੇ ਨਾ ਭਾਵੇਂ ਤੁਹਾਨੂੰ ਹਨੇਰੀ ਉਡਾ ਕੇ ਲੈ ਕੇ ਜਾਵੇ ਤੇ ਉੱਥੇ ਲੰਗਰ ਛਕਾ ਦੇਣਾ।
ਇਹ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ। ਤੇ ਅਸੀਂ ਫਿਰ ਵੀ ਇਹ ਗਿਲੇ ਸ਼ਿਕਵੇ ਰੱਖੀਏ ਵੀ ਜੇ ਨਨਕਾਣੇ ਦੀ ਮੋਹਰ ਲੱਗ ਗਈ ਤੇ ਦੂਜਿਆਂ ਨੇ ਵੀਜ਼ਾ ਨਹੀਂ ਦੇਣਾ, ਇਹ ਸਾਡਾ ਭੁਲੇਖਾ ਹੈ, ਐਡਾ ਭੁਲੇਖਾ। ਇਹ ਸਾਡੀ ਜਵਾਨ ਪੀੜ੍ਹੀ ਨੂੰ ਵੀ ਸਮਝਣਾ ਚਾਹੀਦਾ। ਪਰ ਉਹਨਾਂ ਦੇ ਦਿਮਾਗਾਂ 'ਚ ਨਾ ਜਿਹੜੇ ਟਰੈਵਲ ਏਜੰਸੀਆਂ ਵਾਲੇ ਆ ਨਾ, ਉਹ ਵੇਖੋ ਕਿਤੇ ਪਾਕਿਸਤਾਨ ਦੀ ਮੋਹਰ ਲੱਗ ਗਈ ਨਾ, ਤੁਹਾਨੂੰ ਨਹੀਂ ਵੀਜ਼ਾ ਦੇਣਾ। ਤੇ ਹੁਣ ਵੀ ਨਾ ਇਹਨਾਂ ਦੇ ਇੰਨੇ ਕੁ ਤਾਂ ਥੋੜ੍ਹੇ ਜਿਹੇ ਪਰਦੇ ਖੁੱਲ੍ਹ ਗਏ ਵੀ ਇਹ ਤਾਂ ਟਰੈਵਲ ਏਜੰਟਾਂ ਨੇ ਨਾ ਐਵੇਂ ਖਾਮ-ਖਾ ਦਾ ਡਰ ਹੀ ਪਾਇਆ ਪਿਆ। ਤੁਸੀਂ ਬਜ਼ੁਰਗ ਹੋ, ਵੱਡੇ ਬੰਦੇ ਹੋ, ਤੁਹਾਡੀ ਇਹ ਗੱਲ ਜਿਹੜੀ ਹੈ ਜਵਾਨ ਸੁਣਦੇ ਨੇ, ਉਹਦੇ ਉੱਤੇ ਅਮਲ ਵੀ ਕਰਦੇ ਨੇ। ਤੁਸੀਂ ਉਹਨਾਂ ਨੂੰ ਇਹ ਗੱਲ ਤੇ ਜਾ ਕੇ ਕਹਿੰਦੇ ਨਹੀਂ ਕਿ ਵੀ ਯਾਰ ਐਸੀ ਕੋਈ ਗੱਲ ਨਹੀਂ, ਤੁਸੀਂ ਜਾਓ ਉੱਥੇ ਤੇ ਬਹੁਤ ਪਿਆਰ ਮੁਹੱਬਤ ਵਾਲੇ ਲੋਕ ਨੇ। ਮੈਂ ਇੱਥੋਂ ਤੱਕ ਨਾ ਜੇ ਕਿਤੇ ਲੈਕਚਰ ਵੀ ਕਰੀਦਾ ਨਾ, ਉੱਥੇ ਕਹੀਦਾ ਵੀ ਜਿੰਨੇ ਸਾਡੇ ਸਿੱਖ ਭਰਾ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਨਾ, ਤੇ ਉਹਨਾਂ ਦੀ ਨਿੱਤ ਦੀ ਅਰਦਾਸ ਹੈ, ਤੇ ਅਰਦਾਸ ਦੇ ਵਿੱਚ ਇੱਕੋ ਹੀ ਮੰਗ ਹੈ, ਤੇ ਉਹ ਮੰਗ ਹੈ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਬਖਸ਼ੋ। ਤੇ ਅੱਜ ਤਾਈਂ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਨੂੰ ਅਮਰੀਕਾ ਦੇ ਦਰਸ਼ਨ ਦੀਦਾਰ ਜਾਂ ਕੈਨੇਡਾ ਦੇ ਦਰਸ਼ਨ ਦੀਦਾਰ ਬਖਸ਼ੋ। ਤੇ ਉੱਥਿਆਂ ਦੇ ਘਰ ਤਾਂ ਸਹੀ ਹੈ, ਫਿਰ ਸਹੀ ਗੱਲ ਮੰਨਣੀ ਤੇ ਦੂਜਿਆਂ ਦੀ ਗੱਲ ਦੇ ਉੱਤੇ ਨਾ ਬਸ ਵਿਸ਼ਵਾਸ। ਸਰਦਾਰ ਜੀ, ਅਰਦਾਸ ਤਾਂ ਸੁਬਾਹ ਸ਼ਾਮ ਇਹੀ ਹੈ ਜਿਹੜੀ ਤੁਸੀਂ ਕੀਤੀ, ਲੇਕਿਨ ਜਦੋਂ ਗਵਰਨਮੈਂਟ ਕਹਿੰਦੀ ਹੈ ਜਾਂ ਪ੍ਰਬੰਧਕ ਕਮੇਟੀਆਂ ਕਹਿੰਦੀਆਂ ਵੀ ਪਾਸਪੋਰਟ ਜਮ੍ਹਾਂ ਕਰਾਓ, ਜਾਣਾ ਪਾਕਿਸਤਾਨ, ਉਦੋਂ ਕਹਿੰਦੇ ਅਸੀਂ ਨਹੀਂ ਜਾਣਾ। ਜੇਕਰ ਮੈਨੂੰ ਹੁਣ ਕਹਿਣ ਦੇ ਵਿੱਚ ਨਾ ਗੁਰੇਜ਼ ਵੀ ਹੈਗਾ, ਤੇ ਜਿਵੇਂ ਸਾਡੀ ਮੇਨ ਸੰਸਥਾ ਨਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤੇ ਉਹ ਇੱਕ ਤਰ੍ਹਾਂ ਦੀ ਸਰਕਾਰ ਹੀ ਹੈ। ਅੱਛਾ ਜੀ, ਉਹ ਇੱਕ ਤਰ੍ਹਾਂ ਦੀ ਸਰਕਾਰ ਹੀ ਹੈ, ਤੇ ਸਰਕਾਰ ਦੇ ਵਿੱਚ ਨਾ ਸਿਆਸਤ ਜ਼ਿਆਦਾ ਹੁੰਦੀ ਹੈ, ਤੇ ਹੁਣ ਨਾ ਧਰਮ ਦੇ ਉੱਤੇ ਸਿਆਸਤ ਭਾਰੂਗਾ। ਠੀਕ ਹੈ ਜੀ, ਮੇਨ ਮੁੱਦਾ ਇਹ ਧਰਮ ਦੇ ਉੱਤੇ ਸਿਆਸਤ ਭਾਰੂਗਾ। ਨਹੀਂ ਤਾਂ ਹੁਣੇ ਜਥਾ ਨਾ ਹੋ ਸਕਦਾ 500 ਤੋਂ ਉੱਤੇ ਆਉਂਦਾ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦਿਮਾਗ ਦੇ ਵਿੱਚ ਨਾ ਹਰ ਸਾਲ ਇਹ ਸ਼ਹੀਦੀ ਗੁਰਪੁਰਬ ਤੇ 23 ਮਈ 22 ਮਈ 25 ਮਈ 28 ਮਈ 2 ਜੂਨ 5 ਜੂਨ ਹਰ ਸਾਲ ਚੇਂਜ ਹੁੰਦੀ ਆਉਂਦੀ ਡੇਟ। ਜਿਹੜਾ 2003 ਦੇ ਵਿੱਚ ਕੈਲੰਡਰ ਬਣਿਆ ਤੇ ਉਹਦਾ ਨਾਮ ਹੀ ਰੱਖਿਆ ਨਾਨਕ ਸ਼ਾਹੀ ਕੈਲੰਡਰ। ਉਹਦੇ ਉੱਤੇ 10 ਸਾਲ ਦਾ ਉਹਨਾਂ ਨੇ ਵੀ ਅਮਲ ਕੀਤਾ, ਤੇ ਫਿਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਮੋਦੀ ਲੜ ਗਿਆ। ਮੈਂ ਇਹੀ ਕਹੂੰਗਾ ਮੋਦੀ ਕਿ ਲੜ ਗਿਆ, ਉਹ ਕੋਈ ਪੰਡਤ ਬ੍ਰਾਹਮਣ ਹੀ ਲੜ ਗਿਆ, ਤੇ ਉਹਨਾਂ ਨੇ ਨਾ ਜੀ ਆਪਣੀ ਤਾਂ ਬਿਕਰਮੀ ਡੇਟ ਆ ਜੀ, ਅਸੀਂ ਤਾਂ ਵਿਸਾਖ ਜੇਠ ਹਾੜ ਨਾਲ ਹੀ ਮਨਾਉਣਾ ਜੀ। ਉਹਨਾਂ ਨੇ ਉਹੀ ਨਾ ਕਦੇ 23 ਮਈ 28 ਮਈ, ਤੇ ਤੁਹਾਡਾ ਜਿਹੜਾ ਇਹ ਫਿਕਸ ਡੇਟ ਹੈ ਨਾ ਸਾਨੂੰ ਬਹੁਤ ਪਸੰਦ ਹੈ, ਤੇ ਅਸੀਂ ਹਰ ਸਾਲ ਹੀ ਨਾ ਇਹ ਜੂਨ ਦੇ ਜਥੇ 'ਚ ਵੱਧ ਤੋਂ ਵੱਧ ਸੰਗਤ ਲੈ ਕੇ ਆਇਆ ਕਰਾਂਗੇ। ਸਰਦਾਰ ਜੀ, ਤੁਸੀਂ ਜਿਵੇਂ ਦੱਸਿਆ ਵੀ ਮੇਰਾ 34ਵਾਂ 35ਵਾਂ ਚੱਕਰ ਹੈ, ਤੇ ਬਾਰ-ਬਾਰ ਆਉਣ ਦੀ ਵਜ੍ਹਾ ਇੱਥੋਂ ਲੋਕਾਂ ਦਾ ਜਿਹੜਾ ਪਿਆਰ ਮੁਹੱਬਤ, ਉਹਦੇ ਬਾਰੇ ਕੀ ਕਹੋਗੇ, ਕੀ ਸੁਨੇਹਾ ਦਿਓਗੇ ਉਧਰਲੀ ਆਵਾਮ ਨੂੰ ਜਿਹੜੀ ਡਰਦੀ ਆ ਆਉਂਦੀ ਨਹੀਂ? ਹਾਂ, ਉਹ ਆਵਾਮ ਨੂੰ ਸੁਨੇਹਾ ਇਹ ਹੈ, ਪਹਿਲੀ ਗੱਲ ਤਾਂ ਜਿਹੜਾ ਤੁਹਾਡੇ ਵੱਲੋਂ ਪਿਆਰ ਤੇ ਸਤਿਕਾਰ ਤੇ ਵਿਚਾਰ, ਤਿੰਨੇ ਚੀਜ਼ਾਂ ਆ ਗਈਆਂ, ਇਹ ਮਿਲਿਆ ਨਾ, ਤੇ ਮੈਨੂੰ ਤਾਂ ਨਾ ਇਹ ਆਪਣੇ ਆਪ ਦੇ ਉੱਤੇ ਨਾ ਇਹ ਮਹਿਸੂਸ ਹੋ ਜਾਂਦਾ ਵੀ ਜੇ ਤੁਸੀਂ ਭਰਾ ਕੇ ਤੇ ਉਧਰ ਆਏ ਤੇ ਅਸੀਂ ਤੁਹਾਡਾ ਇਹਨਾਂ ਸਤਿਕਾਰ ਹੀ ਨਾ ਕਰ ਸਕੀਏ। ਇਹ ਹਕੀਕਤ ਹੈ। ਇੱਕ ਤਾਂ ਹੁੰਦਾ ਨਾ ਐਵੇਂ ਗੱਲਾਂ ਮਾਰਨੀਆਂ, ਇਹ ਹਕੀਕਤ ਹੈ। ਤੇ ਉਹਨਾਂ ਦੇ ਜਿਹੜੀ ਸੋਚ ਆ ਨਾ, ਬਸ ਪਰਮਾਤਮਾ ਬਾਬਾ ਨਾਨਕ ਕਿਰਪਾ ਕਰੇ, ਹੌਲੀ ਹੌਲੀ ਸੋਚ ਚੇਂਜ ਹੋਏਗੀ, ਸੰਗਤਾਂ ਐਵੇਂ ਵੱਧ ਚੜ ਕੇ ਆਉਣਗੀਆਂ। ਤੇ ਸਾਡੀ ਸ਼੍ਰੋਮਣੀ ਕਮੇਟੀ ਨਾਲ ਵੀ ਤੁਹਾਡੀਆਂ ਸਰਕਾਰਾਂ ਜਾਂ ਤੁਹਾਡੇ ਪ੍ਰਬੰਧਕ ਕਮੇਟੀ ਕੋਈ ਮੇਲ ਮਿਲਾਪ ਬਣਾ ਕੇ ਨਾ ਇਹ ਇੱਕੋ ਡੇਟ ਫਿਕਸ ਹੋ ਜੇ ਤੇ ਸੰਗਤਾਂ ਵੱਧ ਚੜ ਕੇ ਆਉਣ। ਇਹ ਮਨ ਦੀ ਤਾਂਘ ਵੀ ਹੈ, ਬਲਬਲਾ ਵੀ ਹੈ, ਤੇ ਇਹ ਚਾਹ ਵੀ ਹੈ ਵੀ ਵੱਧ ਤੋਂ ਵੱਧ ਸੰਗਤਾਂ। ਸਾਡਾ ਤਾਂ ਤੁਹਾਡੀ ਗੱਲ ਸਰਦਾਰ ਜੀ ਸਾਡੇ ਚੈਨਲ ਰਾਹੀਂ ਪਹੁੰਚ ਗਈ ਸਰਕਾਰ ਤੱਕ, ਬਾਕੀ ਇਨਸ਼ਾਅੱਲਾ ਫਿਰ ਇੱਕ ਹੋਰ ਮੰਗ ਆ। ਉਹ ਇਹ ਮੰਗ ਆ ਵੀ ਪਹਿਲੋਂ ਮੈਂ ਨਾ ਲਗਭਗ 5-7 ਵਾਰਾਂ ਭਾਈ ਲਾਲੋ ਦੀ ਖੂਹੀ, ਬਾਬਰ ਦੀ ਚੱਕੀ, ਸਾਰੇ ਦਰਸ਼ਨ ਕੀਤੇ ਆ। ਹੋਰ ਦਾ ਹੋਰ ਜਦੋਂ ਏਮਨਾਬਾਦ ਜਾਈਦਾ ਸੀ ਨਾ ਸ਼ਹਿਰ ਦੇ ਵਿੱਚ, ਅਸੀਂ ਐਂਟਰੀ ਕੀਤੀ ਰੋੜੀ ਸਾਹਿਬ ਵਾਲੇ ਪਾਸੋਂ, ਤੇ ਇੱਕ ਮੰਦਿਰ ਵੀ ਖੜਾ ਸੀ ਉਹਦੇ ਉੱਤੇ, ਉਹ ਨਿਸ਼ਾਨ ਵੀ ਲੱਗਾ ਓਮ ਦਾ, ਤੇ ਅਸੀਂ ਵੀ ਉਹਦੇ ਭੁਲੇਖੇ ਨਾਲ ਕਿਹਨਾਂ ਵੇਖਿਆ ਸੀ, ਤੇ ਉਹ ਫਰਜ਼ ਨੂੰ ਲਾੜਾ ਸੀ, ਉਹਨੇ ਤੂੜੀ ਭਰ ਰੱਖੀ ਸੀ। ਤੇ ਵੇਖਿਆ ਤਾਂ ਵੀ ਆਂਦੇ ਭਾਈ ਹੁਣ ਤਾਂ ਸਾਨੂੰ ਲਾਟ ਹੋਇਆ, ਤੇ ਹੁਣ ਤਾਂ ਅਸੀਂ ਤੂੜੀ ਭਰਨੀ, ਤੇ ਮੂਰਤੀ ਮਾਰਦੀ ਕਿੱਥੇ ਆ? ਤੇ ਮੂਰਤੀ ਮਾਰਦੀਆਂ ਦਾ ਵਿੱਚ ਮੂਰਤੀ ਫਿਰਦੀ ਆ, ਤੇ ਅਸੀਂ ਸਾਨੂੰ ਤਾਂ ਤੂੜੀ ਦੀ ਲੋੜ ਸੀ ਸੰਭਾਲਣ ਦੀ, ਤੂੜੀ ਸੰਭਾਲਤੀ। ਤੂੜੀ ਪਾ ਦਿੱਤੀ। ਉਹ ਜਾਣੇ ਤੇ ਉਹਨਾਂ ਦੇ ਕੰਮ ਜਾਣੇ, ਅਸੀਂ ਨਾ ਤਾਂ ਉਹ ਕੋਈ ਫਰੋਲ ਨਹੀਂ ਸੀ, ਪਰ ਤੂੜੀ ਜ਼ਰੂਰ ਉਹ ਭਰੀ ਜਾਂਦੇ ਸੀਗੇ। ਤੇ ਅਸੀਂ ਭਾਈ ਉਹਨਾਂ ਗਲੀਆਂ ਵਿੱਚ ਹੋ ਕੇ ਨਾ, ਨਾਲੇ ਭਾਈ ਲਾਲੋ ਦੀ ਖੂਹੀ ਦੇ ਦਰਸ਼ਨ, ਭਾਈ ਲਾਲੋ ਦੇ ਘਰ ਦੇ ਦਰਸ਼ਨ, ਬਾਬਰ ਦੀ ਚੱਕੀ ਦੇ ਦਰਸ਼ਨ, ਤੇ ਉਹ ਮਲਕ ਭਾਗੋ ਦਾ ਜਿਹੜਾ ਦੀਵਾਨੇ ਖਾਸ ਹੈ, ਦੀਵਾਨਖਾਨਾ ਹੈਗਾ, ਉਹ ਬਿਲਡਿੰਗ ਤਾਂ ਉਵੇਂ ਪੁਰਾਣੀਆਂ ਇਤਿਹਾਸਕ ਪਈਆਂ ਹੈ। ਤੁਹਾਡੇ ਵਾਲੇ ਪਾਸੇ ਮੈਨੂੰ ਖੁਸ਼ੀ ਹੈ ਵੀ ਵਿਰਾਸਤ ਕਾਇਮ ਹੈ, ਤੇ ਸਾਡੇ ਵਾਲੇ ਪਾਸੇ ਬਸ ਇਹ ਕੀ ਕਹਾਂ ਮੈਂ, ਉੱਥੇ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ। ਇੱਥੇ ਜੇ ਨਾ ਜਦੋਂ ਦਰਸ਼ਨ ਕਰੀਦੇ ਨਾ ਮਾਲਜੀ ਸਾਹਿਬ, ਤੇ ਉਹ ਵਣ ਦਾ ਦਰਖਤ ਅੱਜ ਵੀ ਗਵਾਹੀ ਭਰੀ ਜਾਂਦਾ ਵੀ ਬਾਬਾ ਨਾਨਕ ਇੱਥੇ ਲੇਟਿਆ ਸੀ ਤੇ ਸੱਪ ਨੇ ਛਾਂ ਕੀਤੀ ਸੀ। ਤੇ ਜੇ ਮੈਂ ਤੁਹਾਡਾ ਸੰਗ ਮਾਣਾ, ਤੁਸੀਂ ਅਫਸਰ ਹੋਣਾ, ਤੇ ਮੇਰਾ ਪੱਬ ਨਾ ਮੇਰਾ ਖਿਆਲ ਗਿੱਠ ਤਾਂ ਚੱਕਿਆ ਹੋਊ ਵੀ ਮੈਂ ਥਾਣੇਦਾਰ ਨਾਲ ਮੇਰੀ ਮੁਲਾਕਾਤ ਹੋਈ ਆ। ਤੇ ਜਿਹਨੇ ਬਾਬੇ ਨਾਨਕ ਦਾ ਸੰਗ ਮਾਣਿਆ, ਉਹਦਾ ਕੋਈ ਦੇਣਾ ਦੇ ਸਕਦਾ? ਦੇ ਸਕਦਾ ਕੋਈ ਦੇਣਾ ਦਾ? ਤੇ ਹਰ ਇੱਕ ਦੇ ਨਾਲ ਹੱਥ ਵੀ ਜੁੜਦੇ ਆ,
ਅੱਖਾਂ ਵੀ ਬੰਦ ਹੁੰਦੀਆਂ ਤੇ ਕੋਈ ਪੱਤਾ ਤੋੜ ਕੇ ਮੂੰਹ 'ਚ ਪਾਉਂਦਾ ਤੇ ਕੋਈ ਬੁਟਕੇ 'ਚ ਪਾਉਂਦਾ, ਕੋਈ ਜੇਬ 'ਚ ਪਾਉਂਦਾ। ਤੇ ਜੇ ਪੁੱਛੀਏ ਕਿਉਂ, ਕਹਿੰਦਾ ਐਂ ਲੱਗਦਾ ਜਿਵੇਂ ਬਾਬਾ ਨਾਨਕ ਨਾ ਇੱਥੇ ਲੇਟਿਆ ਪਿਆ ਤੇ ਸੱਪ ਛਾਂ ਕਰੀ ਖੜਾ। ਅੰਤਰਾਤਮਾ ਉਹ ਦਰਸ਼ਨ ਹੋ ਰਿਹਾ। ਇਹ ਅੰਦਰ ਦੀ ਭਾਵਨਾ ਜਦੋਂ ਜਾਗਦੀਆਂ ਨਾ ਤੇ ਦਰਸ਼ਨ ਇੰਤਜ਼ਾਰ ਆ, ਫਿਰ ਹਰਕਤ ਦੇ ਵਿੱਚ ਨਾ ਉਹ ਦਿਸਦਾ। ਤੇ ਜਦੋਂ ਇਹ ਭਾਵਨਾ ਨਾ ਬਣੀ ਹੋਵੇ ਨਾ, ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਫਲਾਨਾ ਟਮਕਾ, ਫਿਰ ਅਸੀਂ ਸਾਡੇ ਇਹਨਾਂ, ਕਿਉਂਕਿ ਉਹ ਹਰਕਤ ਦੇ ਅੰਦਰ ਬੈਠਾ ਤਾਂ ਉਹੀ ਆ। ਤੇ ਜਦੋਂ ਉਹ ਨਿਕਲਿਆ ਕਹਿੰਦੇ ਲੈ ਚੱਲੋ, ਉਦੋਂ ਕਹਿੰਦੇ ਲੈ ਚੱਲੋ। ਤੇ ਸਾਡੇ ਸਮਾਜ ਨੇ ਸਾਨੂੰ ਵੰਡਿਆ ਐਸਾ। ਤੇ ਮੈਂ ਨਾ ਤੁਹਾਡੀ ਬੋਲੀ ਉਹੀ ਪੰਜਾਬੀ ਬੋਲੀ ਤੁਹਾਡੀ, ਉਹੀ ਪੰਜਾਬੀ ਬੋਲੀ ਸਾਡੀ, ਇੱਕੋ ਹੀ ਮਾਂ ਦੇ ਅਸੀਂ ਜਾਏ। ਤੇ ਇਹੀ ਨਾ ਜਦੋਂ ਲਾਹੌਰ ਮਿਲਿਆ ਨਾ ਮੈਨੂੰ ਸਟੇਜ ਦੇ ਉੱਤੇ ਬੋਲਣ ਦਾ ਮੌਕਾ, ਤੇ ਪੰਜਾਬੀ ਵਿਸ਼ੇ ਦੇ ਸੈਮੀਨਾਰ ਸੀ। ਤੇ ਕੁਦਰਤੀ ਗੱਲ ਨਦੀਮ ਸਾਹਿਬ ਉਹਨਾਂ ਜਿਹੜੇ ਆਪਣਾ ਹੈ ਨਾ ਦਿਆਲ ਸਿੰਘ ਕਾਲਜ ਦੇ, ਤੇ ਜਦੋਂ ਦੇਖਿਆ ਪੰਜਾਬੀ ਜ਼ਬਾਨ, ਪੰਜਾਬੀ ਸਾਹਿਤ ਤੇ ਪੰਜਾਬੀ ਦੇ ਵਿਸ਼ੇ ਦੇ ਉੱਤੇ ਹੀ ਤੇ ਬਾਹ ਮਾਟੋ ਪੜਿਆ ਤੇ ਫਿਰ ਪੈਰ ਥੜਕ ਪਿਆ। ਕੁਰਸੀ ਤੋਂ ਉੱਠ ਕੇ ਮੈਂ ਸਲਿੱਪ ਦਿੱਤੀ ਤੇ ਜਾ ਪਿਆ। ਉਹ ਦੇਖਿਆ ਨਾ ਤੇ ਬਸ ਖਿਆਲ 2 ਮਿੰਟ ਦਾ ਹੀ ਬਣਿਆ ਵੀ ਜਿਹੜੇ ਵਿਸ਼ੇ ਦੇ ਉੱਤੇ ਸੈਮੀਨਾਰ ਹੋ ਰਿਹਾ ਤੇ ਸਾਡੀ ਤਾਂ ਮਾਂ ਪੰਜਾਬੀ, ਤੇ ਸਾਡਾ ਨਾਂ ਪੰਜਾਬੀ, ਅਸੀਂ ਜੰਮੇ ਪੰਜਾਬੀ, ਅਸੀਂ ਰੁੜੇ ਪੰਜਾਬੀ, ਅਸੀਂ ਹੱਸੇ ਪੰਜਾਬੀ, ਅਸੀਂ ਤੁਰੇ ਪੰਜਾਬੀ, ਸਾਡੀ ਛਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ। ਕੀ ਬਾਤ ਹੈ ਸਰਦਾਰ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ।